ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਗੁਰਦੀਪ ਸਿੰਘ ਪਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਮਨਦੀਪ ਸਿੰਘ ਜੀ ਸੈਨੋਜੇ ਤੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਜੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ ਤੋਂ, ਹਰਵੰਤ ਸਿੰਘ ਜੀ ਉਪਾਓ ਜੂਬਾ ਸਿਟੀ ਤੋਂ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਆਪਾਂ ਕਿਸਾਨਾਂ ਦੀ ਗੱਲ ਕਰੀਏ। ਮੱਧ ਪ੍ਰਦੇਸ਼ ਦੇ ਵਿੱਚ ਝੜਪ ਹੋਈ ਹੈ ਕਿਸਾਨਾਂ ਦੀ ਪੁਲਿਸ ਦੇ ਨਾਲ ਤੇ 5 ਮੌਤਾਂ। ਚਲੋ ਜੀ, ਮਹਾਰਾਸ਼ਟਰ ਦੇ ਵਿੱਚ ਪਹਿਲਾਂ ਤਾਂ ਜਿਹੜਾ ਕਿਸਾਨ ਅੰਦੋਲਨ ਸੀਗਾ ਉਹ ਥੋੜਾ ਹਿੰਸਕ ਹੋਇਆ, ਜਾਂ ਇਹਨੂੰ ਦੂਜੇ ਲਫ਼ਜ਼ਾਂ 'ਚ ਕਿਹਾ ਜਾਵੇ ਤੇ ਜਦੋਂ ਪਾਟਕੀ ਜਿਹੜੀ ਜਥੇਬੰਦੀ ਸੀਗੀ ਕਿਸਾਨਾਂ ਦੀ ਅੱਧੀ ਤਾਂ ਜਿਹੜੀ ਸੀ ਉਹ ਰਹਿ ਗਈ ਕਿ ਜਿਹੜਾ ਸਮਝੌਤਾ ਹੋ ਗਿਆ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੋਰਾਂ ਦੇ ਨਾਲ ਗੱਲਬਾਤ ਤੋਂ ਬਾਅਦ, ਉੱਧਰ ਹੋ ਗਏ ਅੱਧੇ ਕਹਿੰਦੇ ਕਿ ਸਾਨੂੰ ਇਹ ਸਮਝੌਤਾ ਮਨਜ਼ੂਰ ਨਹੀਂ। ਫਿਰ ਅਕਸਰ ਇਹੋ ਜਿਹੇ ਜਿਹੜੇ ਅੰਦੋਲਨ ਨੇ ਉਹਨਾਂ ਨੂੰ ਹਿੰਸਕ ਕਰਵਾ ਦਿੱਤਾ ਜਾਂਦਾ, ਤੁਸੀਂ ਜੇ ਇਹ ਕਹੋ ਤਾਂ ਬੈਟਰ ਹੈ ਜੀ। ਸੋ ਇਹ ਜਿਹੜੀ ਹਿੰਸਾ ਸੀਗੀ ਇੱਥੇ ਮਹਾਰਾਸ਼ਟਰ ਤੋਂ ਤੁਰਦੀ ਹੋਈ ਮੱਧ ਪ੍ਰਦੇਸ਼ ਤੱਕ ਜਿਹੜੀ ਉਹ ਪਹੁੰਚ ਗਈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮੰਦਸੌਰ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ 5 ਲੋਕ ਜਿਹੜੇ ਜੀ ਉਹ ਮਾਰੇ ਗਏ, 2 ਫੱਟੜ ਹੋਏ। ਪ੍ਰਸ਼ਾਸਨ ਨੇ ਕਰਫਿਊ ਜਿਹੜਾ ਜੀ ਉਹ ਲਾਇਆ। ਚਸ਼ਮਦੀਦ ਜਿਹੜੇ ਲੋਕ ਨੇ ਜਿਨ੍ਹਾਂ ਨੇ ਦੇਖਿਆ ਉਹ ਕਹਿੰਦੇ ਆ ਕਿ ਮਰਨ ਵਾਲਿਆਂ ਦੇ ਸਰੀਰ ਉੱਤੇ ਗੋਲੀਆਂ ਦੇ ਜ਼ਖਮ ਨੇ। ਪ੍ਰਸ਼ਾਸਨ ਨੇ ਇਹ ਦੋਸ਼ ਨਕਾਰਿਆ ਕਿ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਨੇ ਫਾਇਰਿੰਗ ਜਿਹੜੀ ਆ ਜੀ ਉਹ ਨਹੀਂ ਕੀਤੀ, ਜਦੋਂ ਕਿ ਵੇਖਣ ਵਾਲੇ ਕਹਿੰਦੇ ਨੇ ਕਿ ਪੁਲਿਸ ਨੇ ਫਾਇਰਿੰਗ ਜਿਹੜੀ ਕੀਤੀ ਆ। ਜੇ ਪੁਲਿਸ ਨੇ ਫਾਇਰਿੰਗ ਨਹੀਂ ਕੀਤੀ ਤਾਂ ਕਿਸਾਨਾਂ ਨੇ ਆਪਣੇ ਆਪ ਨੂੰ ਗੋਲੀਆਂ ਆਪ ਥੋੜੀ ਮਾਰ ਲਈਆਂ ਜੀ। ਜਿਹੜੇ ਮਾਰੇ ਗਏ ਕਿਸਾਨ ਨੇ ਉਹਨਾਂ ਦੇ ਵਿੱਚ ਕਨਈਆ ਲਾਲ ਪਾਟੀਦਾਰ, ਬਬਲੂ ਪਾਟੀਦਾਰ, ਪ੍ਰੇਮ ਸਿੰਘ ਪਾਟੀਦਾਰ ਜਿਹੜੀ ਜਿਨ੍ਹਾਂ ਦੀ ਪਛਾਣ ਹੋਈ ਆ ਉਹ ਹੈ। ਜ਼ਿਲ੍ਹੇ ਪਪਿਆਲਿਆ ਮੰਡੀ ਥਾਣਾ ਖੇਤਰ ਜਿੱਥੇ ਇਹ ਘਟਨਾ ਹੋਈ ਹੈ ਉੱਥੇ ਕਰਫਿਊ ਜਿਹੜਾ ਜੀ ਲੱਗਿਆ। ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਧਾਰਾ 144 ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਆ। ਕਿਸਾਨਾਂ ਦਾ ਇਹ ਕਹਿਣਾ ਕਿ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ ਜੀ। ਤੇ ਅੱਗੇ ਆਪਾਂ ਗੱਲ ਵੀ ਗਰਮੀ ਦੀ ਗੱਲ ਕੀਤੀ ਸੀਗੀ ਤਾਂ ਕਹਿੰਦੇ ਗਰਮੀ ਨੇ ਸਾਰੇ ਰਿਕਾਰਡ ਤੋੜ ਸਿੱਟੇ। ਬਿਲਕੁਲ ਜੀ, ਪਿਛਲੇ ਦਿਨਾਂ ਤੋਂ ਪੈ ਰਹੀ ਜਿਹੜੀ ਗਰਮੀ ਹੈ ਜੀ ਉਹਨੇ ਪਿਛਲੇ ਰਿਕਾਰਡ ਜਿਹੜੇ ਆ ਜੀ ਉਹ ਤੋੜੇ ਆ। ਅੱਗ ਵਰ ਰਹੀ ਹੈ ਇਸ ਵੇਲੇ ਸਮੁੱਚੇ ਇਸ ਖੇਤਰ ਦੇ ਵਿੱਚ, ਔਰ ਪਿਛਲੇ 2 ਦਿਨਾਂ ਦੇ ਵਿੱਚ 12 ਲੋਕਾਂ ਦੀ ਡੈਥ ਜਿਹੜੀ ਆ ਜੀ ਉਹ ਗਰਮੀ ਦੇ ਨਾਲ ਹੋ ਚੁੱਕੀ ਹੋਈ ਆ। ਮਰਨ ਵਾਲੇ ਜਿਹੜੇ ਨੇ ਜੀ ਬਹੁਤੇ ਇਹਨਾਂ ਦੇ ਵਿੱਚ ਮਜ਼ਦੂਰ ਜਾਂ ਫਿਰ ਮੰਗਤੇ ਉਹ ਜਿਹੜੇ ਆ ਉਹ ਕਹੇ ਜਾ ਸਕਦੇ ਆ। ਗਰਮੀ ਦੇ ਕਰਕੇ 2 ਦਿਨ ਪਹਿਲਾਂ ਮੋਹਾਲੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਜੀ, ਜਿਹੜਾ ਚੰਡੀਗੜ੍ਹ ਦੇ ਸੈਕਟਰ 16 ਦਾ ਰਹਿਣ ਵਾਲਾ ਸੀਗਾ। ਲੁਧਿਆਣੇ ਦੇ ਵਿੱਚ 4 ਜਣਿਆਂ ਨੂੰ ਲੂ ਲੱਗੀ ਜਿਹਦੇ ਨਾਲ ਉਹਨਾਂ ਦੀ ਮੌਤ ਜਿਹੜੀ ਉਹ ਹੋਈ, ਔਰ ਕੱਲ ਵੀ 4 ਲੋਕਾਂ ਦੀ ਗਰਮੀ ਦੇ ਨਾਲ ਜਿਹੜੀ ਆ ਮੌਤ ਹੋਈ ਹੈ। ਚੰਡੀਗੜ੍ਹ ਦੇ ਵਿੱਚ ਗਰਮੀ ਦੇ ਨਾਲ ਇੱਕ ਜਣਾ ਜਿਹੜਾ ਜੀ ਉਹ ਦਮ ਤੋੜ ਗਿਆ। ਹੀਟ ਸਟ੍ਰੋਕ ਦੇ ਨਾਲ ਪੰਜਾਬ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਡਾਕਟਰਾਂ ਨੇ ਇਹ ਕਿਹਾ ਜੀ ਕਿ ਵੱਧ ਤੋਂ ਵੱਧ ਪਾਣੀ ਪੀਓ ਔਰ ਸਿਰ ਢੱਕ ਕੇ ਬਾਹਰ ਜਿਹੜਾ ਜੀ ਉਹ ਜਾਣ ਦੀ ਨਸੀਹਤ ਦਿੱਤੀ ਗਈ ਹੈ। ਕੱਲ ਮੋਗੇ ਦੇ ਵਿੱਚ ਤਾਪਮਾਨ ਜਿਹੜਾ ਜੀ 48 ਡਿਗਰੀ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨਵਾਂ ਰਿਕਾਰਡ ਹੈ। ਹਰਿਆਣੇ ਦੇ ਵਿੱਚ ਵੀ 19 ਸਾਲ ਦਾ ਰਿਕਾਰਡ ਟੁੱਟ ਗਿਆ। ਕੈਥਲ ਦਾ ਤਾਪਮਾਨ ਜਿਹੜਾ ਸੀਗਾ 47 ਡਿਗਰੀ ਨੂੰ ਪਹੁੰਚ ਗਿਆ। ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਦੇ ਵਿੱਚ ਤਾਪਮਾਨ 46 ਡਿਗਰੀ ਦੇ ਕਰੀਬ ਰਿਹਾ। ਚੰਡੀਗੜ੍ਹ ਦੇ ਵਿੱਚ 45 ਡਿਗਰੀ ਤੋਂ ਜਿਹੜਾ ਜੀ ਉਹ ਥੱਲੇ ਨਹੀਂ ਡਿੱਗਿਆ ਇਹ ਤਾਪਮਾਨ। ਔਰ ਰਾਤ ਦਾ ਜ਼ਰੂਰ ਜਿਹੜਾ ਜੀ ਥੋੜੀ ਰਾਹਤ ਜਿਹੜੀ ਆ ਜੀ ਉਹ ਮਿਲੀ ਆ। ਪੰਜਾਬ ਦੇ ਕਾਫੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਦੇ ਨਾਲ ਭਾਰੀ ਮੀਂਹ ਪਿਆ ਜੀ। ਇਹ ਮੀਂਹ ਕੋਈ 3 ਤੋਂ 4 ਘੰਟੇ ਤੱਕ ਜਿਹੜਾ ਜੀ ਪਿਆ, ਔਰ ਜਿਹਦੇ ਨਾਲ ਜਲਥਲ ਹੋਈ ਹੈ ਉਹਦੇ ਨਾਲ ਬਹੁਤ ਵੱਡੀ ਰਾਹਤ ਜਿਹੜੀ ਹੈ ਜੀ ਉਹ ਪਸ਼ੂ ਪੰਛੀ ਮਨੁੱਖਾਂ ਨੂੰ ਜਿਹੜੀ ਹੈ ਜੀ ਉਹ ਮਿਲੀ ਆ। ਵਰ ਰਹੀ ਅੱਗ ਜਿਹੜੀ ਹੈ ਜੀ ਉਹਦੇ ਤੋਂ ਨਿਜਾਤ ਮਿਲੀ ਹੈ। ਇੱਕ ਚੰਗੀ ਖਬਰ ਇਹਦੇ ਨਾਲ ਲੱਗਵੀਂ ਇਹੀ ਕਹੀ ਜਾ ਸਕਦੀ ਹੈ, ਕੇਰਲਾ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ, ਔਰ ਇਹ ਕਿਹਾ ਜਾ ਰਿਹਾ ਮੌਨਸੂਨ ਵਿਭਾਗ ਦੇ ਵੱਲੋਂ ਕਿ ਇਸ ਵਾਰੀ 98% ਜਿਹੜੀ ਹੈ ਜੀ ਉਹ ਮੌਨਸੂਨ ਰਹੂਗੀ, ਔਰ ਇਹ ਜੂਨ ਤੋਂ ਲੈ ਕੇ ਜੀ ਸਤੰਬਰ ਤੱਕ ਥਾਂ ਥਾਈਂ ਜਿਹੜਾ ਜੀ ਇਹ ਮੀਂਹ ਪੈਂਦਾ ਰਹੂਗਾ। ਉਂਝ ਵੈਸੇ ਜਿਹੜੀ ਮੌਨਸੂਨ ਹੈ ਜੀ ਪੰਜਾਬ ਦੇ ਵਿੱਚ ਇਹਦੀ ਦਸਤਕ ਜੂਨ ਦੇ ਅਖੀਰਲੇ ਦਿਨਾਂ ਦੇ ਵਿੱਚ ਹੁੰਦੀ ਆ। ਤੋ ਇਹ ਜਿਹੜੀ ਰਾਤ ਦਾ ਜਿਹੜਾ ਮੀਂਹ ਪਿਆ ਜੀ ਇਹ ਅਰਲੀ ਮੌਨਸੂਨ ਨਹੀਂ ਗਾ। ਸੋ ਅਰਲੀ ਮੌਨਸੂਨ 1-2 ਜਿਹੜੇ ਮੀਂਹ ਨੇ ਉਹ ਪੈ ਜਾਂਦੇ ਨੇ। ਜੇ 1-2 ਮੀਂਹ ਪੈਂਦੇ ਨੇ ਥੋੜੀ ਰਾਹਤ ਹੋਊਗੀ, ਔਰ ਰਾਹਤ ਜਿਹੜੀ ਹੈ ਜੀ ਰਾਤ ਤੋਂ ਥੋੜੀ ਮਿਲੀ ਵੀ ਹੈ।
ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਸਰਕਾਰ ਦੇ ਕੋਲ। ਆਪਾਂ ਸਾਕਾ ਨੀਲਾ ਤਾਰਾ ਦੀ ਗੱਲ ਕਰੀਏ ਕਿ ਕੋਈ ਰਿਕਾਰਡ ਹੀ ਨਹੀਂ ਜਿਹੜੇ ਹੁਕਮ ਹੋਏ ਸੀ। ਦੇਖੋ ਜੀ, ਇਹ ਐਕਚੁਅਲੀ ਜਿਹੜਾ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ ਜੀ, ਇਹਦਾ ਹੁਕਮ ਫੌਜੀ ਹਮਲੇ ਦਾ ਕਿਹਨੇ ਦਿੱਤਾ ਸੀਗਾ? ਇਹਦੇ ਸੰਬੰਧੀ ਭਾਰਤ ਸਰਕਾਰ ਦੇ ਕੋਲੇ ਰਿਕਾਰਡ ਜਿਹੜਾ ਜੀ ਕੋਈ ਨਹੀਂ ਹੈਗਾ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਰੱਖਿਆ ਮੰਤਰਾਲੇ, ਯੂਨੀਅਨ ਕੈਬਨਿਟ ਸੈਕਟਰੀਏਟ ਦੇ ਕੋਲੇ ਕੋਈ ਰਿਕਾਰਡ ਨਹੀਂਗਾ। ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਹੁਕਮ ਕਿਹਨੇ ਕਿਹਨੂੰ ਕਿਵੇਂ ਦਿੱਤਾ ਜੀ? ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ, ਪਰ ਸਰਕਾਰੀ ਕਾਗਜ਼ਾਂ ਦੇ ਵਿੱਚ ਇਸ ਕਾਰਵਾਈ ਦੀ ਜ਼ਿੰਮੇਵਾਰੀ ਕਿਸੇ ਵੀ ਮੰਤਰੀ ਜਾਂ ਅਫਸਰ ਦੇ ਉੱਤੇ ਨਹੀਂ ਪਾਈ ਗਈ। ਐਕਚੁਅਲੀ ਇੱਕ ਆਰਟੀਆਈ ਐਕਟਿਵਿਸਟ ਨੇ, ਉਹਨਾਂ ਨੇ ਇਹ ਜਿਹੜੀ ਹੈ ਜੀ ਆਰਟੀਆਈ ਦੇ ਰਾਹੀਂ ਲਈ ਜਾਣਕਾਰੀ ਦਾ ਜ਼ਿਕਰ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਇਹ ਗੱਲ ਕਹੀ, ਬਲਦੇਵ ਸਿੰਘ ਨੇ ਇਹ ਕਪੂਰਥਲੇ ਤੋਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ 17 ਅਕਤੂਬਰ 13 ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਆਰਟੀਆਈ ਤਹਿਤ ਪੁੱਛਿਆ ਸੀਗਾ ਕਿ ਫੌਜੀ ਹਮਲੇ ਦੇ ਹੁਕਮ ਲਿਖਤੀ ਹੋਏ ਸੀ ਜਾਂ ਫਿਰ ਜ਼ੁਬਾਨੀ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰਟੀਆਈ ਨੂੰ ਰੱਖਿਆ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਯੂਨੀਅਨ ਕੈਬਨਿਟ ਸੈਕਟਰੀਏਟ ਨੂੰ ਭੇਜਿਆ ਸੀ। 18 ਨਵੰਬਰ 13 ਨੂੰ ਜਵਾਬ ਦੇ ਵਿੱਚ ਗ੍ਰਹਿ ਮੰਤਰਾਲੇ, ਰੱਖਿਆ ਮੰਤਰਾਲੇ ਤੇ ਯੂਨੀਅਨ ਕੈਬਨਿਟ ਸੈਕਟਰੀਏਟ ਨੇ ਸਾਫ਼ ਕੀਤਾ ਕਿ ਉਹਨਾਂ ਕੋਲ ਹਮਲੇ ਸੰਬੰਧੀ ਫੌਜ ਨੂੰ ਦਿੱਤੇ ਹੁਕਮਾਂ ਦਾ ਕੋਈ ਰਿਕਾਰਡ ਹੀ ਨਹੀਂਗਾ ਜੀ। ਜੇ ਹੁਕਮਾਂ ਦਾ ਰਿਕਾਰਡ ਨਹੀਂ ਹੈਗਾ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਿਤ ਜਿਹੜਾ ਬਿਆਨ ਸੀਗਾ ਉਹ ਕਿਰਪਾਲ ਸਿੰਘ ਬਡੂੰਗਰ ਹੋਰਾਂ ਦਾ ਸੀਗਾ ਕਿ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਸਾਕਾ ਨੀਲਾ ਤਾਰਾ ਦੇ ਵਿੱਚ ਕਿੰਨੇ ਲੋਕਾਂ ਦੀ ਅੰਦਰ ਮੌਤ ਹੋਈ ਸੀ। ਕਹਿੰਦੇ ਅਸੀਂ ਗ੍ਰਹਿ ਮੰਤਰੀ ਨੂੰ ਮਿਲਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਇਹਦਾ ਰਿਕਾਰਡ ਦਿਓ, ਜੇ ਰਿਕਾਰਡ ਹੈ ਨਹੀਂਗਾ ਤਾਂ ਉਹ ਰਿਕਾਰਡ ਜਿਹੜਾ ਜੀ ਕਿੱਥੋਂ ਲੱਭਣਾ? ਬਿਲਕੁਲ ਜੀ, ਦੋਹੇ ਤਰ੍ਹਾਂ ਇਸੇ ਤਰ੍ਹਾਂ ਹੀ ਲੱਗਦੀਆਂ। ਤੇ ਕਿ ਆਪਾਂ ਰਜਤਬੀਰ ਦੇ ਫਾਦਰ ਦੀ ਜੇ ਗੱਲ ਕਰੀਏ, ਜਿਸ ਦੇ ਉੱਤੇ ਇਲਜ਼ਾਮ ਹੈ ਕਿ ਇਹਨੇ ਬੰਬ ਬਣਾਏ ਆ, ਤੇ ਉਸ ਦਾ ਪੁਲਿਸ ਰਿਮਾਂਡ ਹੋਰ ਵਧਿਆ। ਦੇਖੋ ਜੀ, ਪੁਲਿਸ ਕਹਿੰਦੀ ਕਿ ਅਜੇ ਉਹਨਾਂ ਦੀ ਪੁੱਛਗਿੱਛ ਜਿਹੜੀ ਹੈ ਜੀ ਪੂਰੀ ਨਹੀਂ ਹੋਈ। ਰਜਤਵੀਰ ਸਿੰਘ ਸੋਢੀ ਜਿਹੜਾ ਕਿ ਕੰਪਿਊਟਰ ਇੰਜੀਨੀਅਰ ਸੀਗਾ, ਉਹਦੇ ਘਰ ਦੇ ਵਿੱਚੋਂ ਕੁਝ ਬੰਬ ਮਿਲੇ ਸੀਗੇ, ਕੁੱਕਰ ਬੰਬ ਤੇ ਪਾਈਪ ਬੰਬ। ਪੁਲਿਸ ਨੇ ਪਹਿਲਾਂ ਤਾਂ ਬਹੁਤ ਵੱਡੀ ਕਹਾਣੀ ਬਣਾ ਕੇ ਇਹਨੂੰ ਪੇਸ਼ ਕੀਤਾ ਸੀਗਾ ਕਿ ਅਸੀਂ ਡਿਫਿਊਜ਼ ਕੀਤੇ ਨੇ ਲਿਜਾ ਕੇ ਖੁੱਲੇ ਥਾਂ ਦੇ ਉੱਤੇ। ਬਾਅਦ ਵਿੱਚ ਪੁਲਿਸ ਵੀ ਥੋੜੀ ਜਿਹੜਾ ਜੀ ਉਹ ਠੰਡੀ ਪਈ, ਕਿਉਂਕਿ ਕਹਾਣੀ ਇੱਕ ਆਪਾਂ ਵੀ ਸਾਂਝੀ ਕੀਤੀ ਸੀ ਕਿ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਜੀ ਉਹ ਕੀ ਆ। ਹੁਣ ਜਿਹੜੀ ਪੁਲਿਸ ਨੇ ਦੁਬਾਰਾ ਪੇਸ਼ ਕੀਤਾ ਹਰਪ੍ਰੀਤ ਸਿੰਘ ਹੋਰਾਂ ਨੂੰ, ਜਿਹੜੇ ਰਜਤਵੀਰ ਦੇ ਫਾਦਰ ਨੇ, 5 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ 2 ਦਿਨ ਦਾ ਪੁਲਿਸ ਰਿਮਾਂਡ ਹੋਰ ਲਿਆ। ਪੁਲਿਸ ਨੇ ਇਹ ਗੱਲ ਆਖੀ ਆ ਕਿ ਉਹਨਾਂ ਨੇ ਅਜੇ ਪੁੱਛਗਿੱਛ ਜਿਹੜੀ ਆ ਉਹਨਾਂ ਦੀ ਹਰਪ੍ਰੀਤ ਸਿੰਘ ਤੋਂ ਮੁਕੰਮਲ ਨਹੀਂ ਹੋਈ ਤੇ ਇਹਦੇ ਸੰਬੰਧੀ ਉਹਨਾਂ ਨੇ ਅਜੇ ਕਈ ਹੋਰ ਜਾਣਕਾਰੀਆਂ ਜਿਹੜੀਆਂ ਦੀ ਉਹ ਹਾਸਲ ਕਰਨੀਆਂ ਨੇ ਹਰਪ੍ਰੀਤ ਸਿੰਘ ਨੂੰ। ਜਿਹੜਾ ਲੜਕੀ ਵਾਲਾ ਮਾਮਲਾ ਸੀਗਾ ਕਿ ਲੜਕੀ ਦੇ ਘਰਦਿਆਂ ਨੇ ਕੁੱਟਮਾਰ ਜਿਹੜੀ ਅਜੀ ਕੀਤੀ ਆ, ਇਹ ਕਿਹਾ ਜਾ ਰਿਹਾ ਕਿ ਹਰਪ੍ਰੀਤ ਸਿੰਘ ਵੀ ਪੁੱਛਗਿੱਛ ਦੇ ਦੌਰਾਨ ਇਹੀ ਗੱਲ ਕਹਿੰਦਾ ਕਿ ਉਹਦੀ ਕੁੱਟਮਾਰ ਕੀਤੀ ਗਈ। ਪੁਲਿਸ ਇਹ ਗੱਲ ਇਸ ਕਰਕੇ ਮੰਨਣ ਨੂੰ ਤਿਆਰ ਨਹੀਂ ਕਿ ਕੁੱਟਮਾਰ ਦਾ ਜਿਹੜਾ ਪੀੜਤ ਬੰਦਾ ਸੀਗਾ ਉਹ ਇਸ ਲੈਵਲ ਤੱਕ ਕਿਵੇਂ ਪਹੁੰਚ ਸਕਦਾ ਕਿ ਉਹ ਬੰਬ ਬਣਾਉਣ ਜਿਹੜਾ ਉਹ ਤੁਰ ਪਵੇ। ਇਸ ਕਰਕੇ ਪੁਲਿਸ ਵਿੱਚੋਂ ਕੁਝ ਹੋਰ ਕੱਢਣਾ ਚਾਹੁੰਦੀ ਹੈ। ਕੀ ਕੁਝ ਨਿਕਲੂਗਾ 2 ਦਿਨ ਦੇ ਪੁਲਿਸ ਰਿਮਾਂਡ ਤੋਂ ਜਿਹੜਾ ਜੀ ਉਹ ਪਤਾ ਲੱਗ ਜੂਗਾ। ਲੱਗਦਾ ਨਹੀਂ 5 ਦਿਨਾਂ ਦੇ ਦੌਰਾਨ, ਕਿਉਂਕਿ ਕਹਾਣੀ ਤਾਂ ਉਹੀ ਆ। ਹੁਣ ਇਹਨਾਂ ਦੇ ਕੀ ਭਲਾ ਹੀ ਹੱਥ ਪੈਰ ਜਿਹੜਾ ਜੀ ਉਹ ਮਾਰਨ ਵਾਲੀ ਗੱਲ ਆ। ਦੂਜੇ ਪਾਸੇ ਇੱਥੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੱਲ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਇੱਕ ਕਮੇਟੀ ਜਿਹੜੀ ਬਣਾ ਕੇ ਤੇ ਇਹਦੀ ਜਾਂਚ ਅਗਲੇ 3 ਦਿਨਾਂ ਦੇ ਵਿੱਚ ਕਰੂਗਾ ਕਿ ਇਹ ਹੋਇਆ ਕੀ ਹੈ ਜੀ। ਦੇਖਦੇ ਹਾਂ ਵਿੱਚੋਂ ਨਿਕਲਦਾ ਕੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਸਹਿਣਸ਼ੀਲਤਾ ਦੀ, ਤੇ ਗੁਰਮੇਲ ਨੇ ਉਸ ਦੇ ਖਿਲਾਫ ਮੋਰਚਾ ਖੋਲਿਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੋ ਕੁਛ NDTV ਦੇ ਨਾਲ ਹੋਇਆ ਪਿਛਲੇ ਦਿਨਾਂ ਤੋਂ, ਇੱਕ ਬੜੀ ਵੱਡੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜਾ ਪੱਤਰਕਾਰ ਭਾਈਚਾਰਾ ਨਾ ਜੀ, ਉਹਨੂੰ ਜੇ ਸਹੀ ਪੁੱਛੋ ਪੰਜਾਬੀ 'ਚ ਤਾਂ ਸੱਪ ਸੁੰਘ ਗਿਆ। ਇੱਕ ਦੇ ਜਿਹੜੇ ਜੀ ਉਹ ਖਬਰੇ ਨਿਊਜ਼ਪੇਪਰ ਹੋਣ ਜਾਂ ਜਿਹੜੇ ਚੈਨਲ ਨੇ, ਚੈਨਲ ਤਾਂ ਈਵਨ ਬੋਲੇ ਹੀ ਨਹੀਂ, ਕਿਉਂਕਿ ਚੈਨਲ ਦਾ ਚੈਨਲ ਨਾਲ ਹੋ ਜਾਂਦਾ ਜੀ। ਤੇ ਜਿਹੜੇ ਆਮ ਲੋਕ ਵੀ ਨੇ ਉਹਨਾਂ ਦਾ ਰਿਐਕਸ਼ਨ ਜਿਹੜਾ ਨਾ ਜੀ ਇਹਦੇ ਉੱਤੇ ਕੋਈ ਬਹੁਤ ਵੱਡਾ ਨਹੀਂ ਆਇਆ ਜਿੱਦਾਂ ਆਉਣਾ ਚਾਹੀਦਾ ਸੀ। ਛੋਟੀ ਛੋਟੀ ਗੱਲ ਦੇ ਉੱਤੇ ਤਾਂ ਬਹੁਤ ਵੱਡੇ ਰਿਐਕਸ਼ਨ ਜਿਹੜੇ ਆ ਉਹ ਆਉਂਦੇ ਆ, ਇਹਦੇ ਉੱਤੇ ਨਹੀਂ ਆਇਆ ਜੀ, ਕਿਉਂਕਿ ਬੋਲਣ ਦੀ ਆਜ਼ਾਦੀ ਜਾਂ ਇੰਟੋਲਰੈਂਸ ਹੋਇਆ ਕੀ ਹੈ ਸਭ ਨੂੰ ਪਤਾ ਕਿ NDTV ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੂੰ ਵਿੱਚੋਂ ਡਿਬੇਟ ਤੋਂ ਉਠਾ ਦਿੱਤਾ ਗਿਆ ਸੀਗਾ, ਜਿੱਥੋਂ ਇਹ 8 ਸਾਲ ਪੁਰਾਣਾ ਮਾਮਲਾ ਜਿਹੜਾ ਜੀ ਉਹ ਕੱਢ ਲਿਆ ਗਿਆ। ਉਹ ਵੀ ਇੱਕ ਆਮ ਵਿਅਕਤੀ ਨੇ ਐਪਲੀਕੇਸ਼ਨ ਇੱਕ ਸਿੰਪਲ ਪੇਪਰ ਤੇ ਦਿੱਤੀ ਤੇ CBI ਛਾਪੇ ਮਾਰਨ ਤੁਰ ਪਈ। ਜਿਹੜੇ ਡਾਇਰੈਕਟਰ ਨੇ NDTV ਦੇ, ਉਹਨੇ ਸਾਰੇ ਪੇਪਰ ਵੀ ਪੇਸ਼ ਕਰਤੇ ਵੀ ਆਹ ਲੋਨ ਸੀ, ਇਹ ਮੈਂ ਤਾਂ ਪੇ ਆਫ ਕੀਤਾ ਹੋਇਆ ਲੋਨ। ਉਹਦੇ ਉੱਤੇ ਛਾਪੇਮਾਰੀ ਕਿਵੇਂ ਹੋ ਗਈ, ਹੈਰਾਨਗੀ ਵਾਲੀ ਗੱਲ ਸੀ। ਪਰ ਕਮ ਸੇ ਕਮ ਕੋਈ ਜਿਹੜਾ ਜੀ ਬੋਲਿਆ
ਇਹਦੇ ਉੱਤੇ ਗੁਰਮੇਹਰ ਕੌਰ ਜਿਹੜੀ ਹੈ ਜੀ ਉਹਨੇ ਆਪਣਾ ਇਹ ਗੱਲ ਕਹੀ ਹੈ ਕਿ ਅਸਹਿਣਸ਼ੀਲਤਾ ਜਿਹੜੀ ਇੰਟੋਲਰੈਂਸ ਹੈ ਉਹਦੇ ਵਿਰੋਧ ਵਿੱਚ ਉਹਨੇ ਮੋਰਚਾ ਜਲੰਧਰ ਤੋਂ ਜਿਹੜਾ ਜੀ ਉਹ ਖੋਲ੍ਹਿਆ ਔਰ ਉਹਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੱਡੀ ਚੁਣੌਤੀ ਜਿਹੜੀ ਹੈ ਜੀ ਦਿੱਤੀ ਜਾ ਰਹੀ ਹੈ ਔਰ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲੇ ਹੋ ਰਹੇ ਨੇ। ਉਹਨੇ ਇਹ ਕਿਹਾ ਕਿ ਮੁਲਕ ਦੇ ਵਿੱਚ ਅਜਿਹਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਜਿਹਦੇ ਨਾਲ ਲੋਕਾਂ ਤੋਂ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਖੋਇਆ ਜਾ ਰਿਹਾ ਔਰ ਇੱਥੇ ਫਿਊਚਰ ਟੈਲੈਂਟ ਸੁਸਾਇਟੀ ਦੀ ਜਿਹੜਾ ਜੀ ਉਹਨੂੰ ਮੀਤ ਪ੍ਰਧਾਨ ਵੀ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਜੀ ਇਹ ਨੈਸ਼ਨਲ ਪੱਧਰ ਦੇ ਉੱਤੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਸੰਘਰਸ਼ ਜਿਹੜਾ ਜੀ ਉਹ ਕਰੂਗੀ। ਉਹਨੇ ਇਹ ਕਿਹਾ ਕਿ ਮੈਂ ਪੰਜਾਬ ਦੀ ਜਾਈ ਹੈ ਔਰ ਉਹਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਜਿੱਥੇ ਗਲਤ ਹੋਵੇ ਉਹਦੇ ਵਿਰੋਧ ਦੇ ਵਿੱਚ ਬੋਲਣਾ ਚਾਹੀਦਾ ਤੇ ਉਹਨੇ ਗੱਲ ਫੇਰ ਜਿਹੜੀ ਹੈ ਜੀ ਦੁਹਰਾਈ ਹੈ ਕਿ ਨਾ ਪਹਿਲਾਂ ਉਹਨੂੰ ਕਦੀ ਡਰ ਲੱਗਿਆ ਸੀਗਾ ਨਾ ਉਹਨੂੰ ਅੱਜ ਇਸ ਗੱਲ ਦਾ ਡਰ ਲੱਗਦਾ ਕਿ ਇਉਂ ਬੋਲਣ ਦੇ ਨਾਲ ਉਹਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਮੇਰਾ ਖਿਆਲ ਇਸ ਘੱਟ ਉਮਰ ਦੀ ਬੱਚੀ ਨੇ ਬਹੁਤੇ ਸਿਆਣੇ ਅਖਵਾਉਣ ਵਾਲੇ ਲੋਕਾਂ ਨੂੰ ਵੀ ਇੱਕ ਕਿਸਮ ਦੇ ਨਾਲ ਸੁਨੇਹਾ ਤਾਂ ਦਿੱਤਾ ਕਿ ਜੇ ਅੱਜ ਨਾ ਬੋਲੇ ਤੇ ਫਿਰ ਬੋਲਣ ਜੋਗੇ ਨਹੀਂ ਰਹੋਗੇ। ਬਿਲਕੁਲ, ਫਿਰ ਆਪਣੇ ਲਈ ਬੋਲਣ ਵਾਲਾ ਕੋਈ ਨਾ। ਪਰ ਇੱਕ ਗੱਲ ਦੀ ਹੈਰਾਨਗੀ ਆ ਵੀ ਲੋਕ ਤਾਂ ਚਾਹੁੰਦੇ ਆ ਕਿ ਮੀਡੀਆ ਸਾਡੇ ਲਈ ਸਭ ਕੁਝ ਕਰੇ ਤੇ ਪਰ ਜਦੋਂ ਮੀਡੀਆ ਤੇ ਪੈਂਦੀ ਆ ਤੇ ਉਸ ਵੇਲੇ ਕੋਈ ਬੋਲਦਾ ਨਹੀਂ। ਬੜੀ ਹੈਰਾਨਗੀ ਦੀ ਗੱਲ ਹੈ। ਤੇ ਅੱਗੇ ਆਪਾਂ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਜੇ ਗੱਲ ਕਰੀਏ ਤੇ ਉੱਥੇ ਨਜਾਇਜ਼ ਕਬਜ਼ਿਆਂ ਦੀ ਭਰਮਾਰ ਕਿਉਂਕਿ ਪੰਜਾਬ ਦੇ ਵਿੱਚ ਕੋਈ ਕਰੀਬ 250 ਕਬਰਾਂ ਤੇ ਸਕੂਲ ਕਾਲਜ ਬਣਾਉਣ ਦੇ ਨਾਲ ਰੈਸਟ ਹਾਊਸ ਤੇ ਸਟੇਡੀਅਮ ਵੀ ਜਿਹੜੇ ਦੀ ਉਹ ਬਣਾਏ ਗਏ ਆ। ਸੂਬੇ ਦੇ ਵਿੱਚ ਵਕਫ ਬੋਰਡ ਦੀਆਂ ਕਰੀਬ 16,000 ਜਾਇਦਾਦਾਂ ਦੇ ਉੱਤੇ ਨਜਾਇਜ਼ ਕਬਜ਼ਾ ਹੋ ਚੁੱਕਿਆ ਹੈ ਜਿਹਦੇ ਵਿੱਚ ਕਬਰਾਂ ਵੀ ਸ਼ਾਮਲ ਨੇ। ਭੂਮੀ ਮਾਫੀਆ ਲਈ ਮੁਸਲਿਮ ਭਾਈਚਾਰੇ ਦੀਆਂ ਇਹ ਜਾਇਦਾਦਾਂ ਸੋਨਾ ਬਣੀਆਂ ਹੋਈਆਂ ਨੇ। ਨਜਾਇਜ਼ ਕਬਜ਼ੇ ਕਰਕੇ ਕਲੋਨੀਆਂ ਵੀ ਕੱਟ ਦਿੱਤੀਆਂ ਗਈਆਂ ਨੇ। ਬਠਿੰਡੇ ਦੇ ਵਿੱਚ ਜਦੋਂ ਰਜਵਾਹਾ ਟੁੱਟਿਆ ਤਾਂ ਭੇਦ ਖੁੱਲਿਆ ਕਿ ਡੁੱਬਣ ਵਾਲੀ ਕਲੋਨੀ ਵਕਫ ਬੋਰਡ ਦੀ ਜਾਇਦਾਦ ਤੇ ਬਣੀ ਹੋਈ ਹੈ। ਹੁਣ ਪੁਲਿਸ ਦੀ ਕਾਰਵਾਈ ਜਿਹੜੀ ਹੋਣ ਲੱਗੀ ਆ। ਸ਼ਹਿਰ ਦੇ ਵਿੱਚ ਗਣਪਤੀ ਕਲੋਨੀ ਦੇ ਪਿਛਲੇ ਪਾਸੇ ਜਦੋਂ ਪਾਣੀ ਭਰਿਆ ਤਾਂ ਕਬਰਾਂ ਦਿਸਣ ਲੱਗ ਪਈਆਂ ਜੀ। ਪੰਜਾਬ ਦੇ ਵਿੱਚ 90 ਸਕੂਲ ਤੇ ਕਾਲਜ ਕਬਰਾਂ ਦੇ ਉੱਤੇ ਬਣੇ ਹੋਏ ਨੇ। ਰਾਮਾ ਮੰਡੀ ਤੇ ਬੁਢਲਾਡਾ ਤੋਂ ਇਲਾਵਾ ਕੁਲਾਣਾ ਜਿਹੜਾ ਮਾਨਸਾ 'ਚ ਪੈਂਦਾ ਇੱਥੇ ਵੀ ਕਬਰਾਂ ਦੇ ਉੱਤੇ ਸਰਕਾਰੀ ਸਕੂਲ ਬਣੇ ਹੋਏ ਨੇ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 18, ਅੰਮ੍ਰਿਤਸਰ 10, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ 10-10 ਕਬਰਾਂ ਦੇ ਉੱਤੇ ਸਕੂਲ ਤੇ ਕਾਲਜ ਜਿਹੜੇ ਬਣੇ ਹੋਏ ਆ। ਬੁਢਲਾਡਾ ਦਾ ਬੱਸ ਅੱਡਾ ਵੀ ਕਬਰਾਂ ਤੇ ਹੈ ਜੀ ਜਿਹਦਾ ਕੇਸ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਤੋਂ ਮਾਲਵੇ ਦੇ ਵਿੱਚ 28 ਕਬਰਾਂ ਤੇ ਸਕੂਲ ਤੇ ਕਾਲਜ ਜਿਹੜੇ ਆ ਜੀ ਉਹ ਚੱਲ ਰਹੇ ਨੇ। ਵਕਫ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਕਬਜ਼ਾ ਛੁਡਾਉਣ ਦੇ ਵਾਸਤੇ ਅਦਾਲਤਾਂ 'ਚ ਕੇਸ ਦਾਇਰ ਕੀਤੇ ਹੋਏ ਨੇ। ਇਹ ਫੇਰ ਹੀ ਜਿਹੜਾ ਦੀ ਕਬਜ਼ੇ ਸੁੱਟਣਗੇ। ਕੋਈ ਸ਼ਹਿਰ ਨਹੀਂ ਬਚਿਆ ਜੀ ਜਿੱਥੇ ਵਕਫ ਬੋਰਡ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਜਿਹੜੇ ਉਹ ਨਾ ਹੋਏ ਹੋਣ। ਜੀ ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਕੀ ਕੁਛ ਹੋ ਰਿਹਾ। ਹੁਣ ਇਸੇ ਦੇ ਨਾਲ ਅੱਜ ਦੀਆਂ ਖਬਰਾਂ ਦਾ ਬੁਲਟਨ ਇੱਥੇ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।